ਲਾਹੌਰ ਦੀ ਇੱਕ ਪੰਜਾਬੀ ਸ਼ਖਸੀਅਤ ਸੀ ਲਾਲਾ ਮੇਲਾ ਰਾਮ ਜੀ। ਬਾਟੀ ਦੇ ਅੰਦਰ ਅਸੀਂ ਜਾਈਏ ਤਾਂ ਕੁਚਾ ਮੇਲਾ ਰਾਮ ਅੱਜ ਵੀ ਲੋਕਾਂ ਨੂੰ ਪਤਾ ਹੈ। ਲਾਲਾ ਮੇਲਾ ਰਾਮ ਟੈਕਸਟਾਈਲ ਦੀਆਂ ਉਹਨਾਂ ਦੀਆਂ ਮਿੱਲਾਂ ਸਨ ਔਰ ਲਾਲਾ ਮੇਲਾ ਰਾਮ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਜਦੀਦ ਬੁਨਿਆਦਾਂ ਤੇ ਲਾਹੌਰ ਦੇ ਅੰਦਰ ਟੋਟਲ ਉਹਨਾਂ ਨੇ 8 ਟੈਕਸਟਾਈਲ ਮਿੱਲਾਂ ਕਾਇਮ ਕੀਤੀਆਂ ਸੀ। ਸਾਨੂੰ ਹਿਸਟਰੀ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦੇ ਜਿਹੜੀਆਂ ਜ਼ਿਆਦਾ ਮਿੱਲਾਂ ਸਨ 4 ਤੋਂ ਲੈ ਕੇ 6 ਮਿੱਲਾਂ ਉਹ ਦਾਤਾ ਸਾਹਿਬ ਦੇ ਆਸੇ-ਪਾਸੇ ਸਨ। ਅੱਜ ਵੀ ਅਸੀਂ ਦਾਤਾ ਸਾਹਿਬ ਦੇ ਕੋਲ ਜਾਂਦੇ ਹਾਂ। ਕਰਬਲਾ ਗਾਮੇ ਸ਼ਾਹ ਤੋਂ ਜਦੋਂ ਜਾਈਏ ਤਾਂ ਦਾਤਾ ਸਾਹਿਬ ਤੋਂ ਪਹਿਲੇ ਜਿਹੜਾ ਇੱਕ ਰੋਡ ਅੰਦਰ ਮੁੜਦਾ ਹੈ ਉਸ ਰੋਡ ਦੇ ਅੱਗੇ ਜਾਈਏ ਤੇ ਸਾਨੂੰ ਪਤਾ ਚੱਲਦਾ ਹੈ ਕਿ ਅੱਜ ਵੀ ਕਿਤੇ ਨਾ ਕਿਤੇ ਲਿਖਿਆ ਲਾਲਾ ਮੇਲਾ ਰਾਮ ਰੋਡ ਸਾਨੂੰ ਮਿਲ ਜਾਂਦਾ ਹੈ। ਇਹੀ ਉਹ ਏਰੀਆ ਹੈ ਜਿੱਥੇ ਉਹਨਾਂ ਦੀ ਟੈਕਸਟਾਈਲ ਮਿਲ ਸੀ ਔਰ ਫਿਰ ਨਾਲ ਸਾਰੇ ਚਾਰੋਂ ਸਾਈਡਾਂ ਤੇ ਉਹਨਾਂ ਦੀਆਂ ਮਿੱਲਾਂ ਸਨ ਇਸ ਏਰੀਏ ਦੇ ਅੰਦਰ। ਲਾਲਾ ਮੇਲਾ ਰਾਮ ਨੇ ਉਸ ਵੇਲੇ ਜਿਹੜੇ ਮਜ਼ਦੂਰਾਂ ਵਾਸਤੇ ਕਾਨੂੰਨੀ ਕਾਇਮ ਕੀਤੀ ਸੀ ਉਹ ਅੱਜ ਵੀ ਕਾਇਮ ਹੈ ਔਰ ਉਹਦੇ ਵਿੱਚ ਉਹਨਾਂ ਮਜ਼ਦੂਰਾਂ ਵਾਸਤੇ ਜਿਹੜੀ ਇੱਕ ਜਦੀਦ ਸਹੂਲਤਾਂ ਸਨ ਉਹ ਸਾਰੀਆਂ ਉਹਨਾਂ ਨੂੰ ਦਿੱਤੀਆਂ ਸੀ। ਉਹਨਾਂ ਦਾ ਜੋ ਕੁਆਟਰ ਸਿਸਟਮ ਬਣਾਇਆ ਸੀ ਉਹਦੇ ਅੰਦਰ ਉਹ ਸਾਰੇ ਲੋਕ ਬਹੁਤ ਸੁਖੀ ਰਹਿੰਦੇ ਸੀ। ਔਰ ਲਾਲਾ ਮੇਲਾ ਰਾਮ ਨੇ ਕਦੀ ਇਹ ਵੰਡ ਨਹੀਂ ਕੀਤੀ ਸੀ ਕਿ ਇਹਦੇ ਵਿੱਚ ਕੋਈ ਮੁਸਲਮਾਨ ਕੰਮ ਕਰੇਗਾ, ਕੋਈ ਇਹਦੇ ਵਿੱਚ ਕ੍ਰਿਸਚੀਅਨ ਕੰਮ ਕਰੇਗਾ, ਕੋਈ ਇਹਦੇ ਵਿੱਚ ਹਿੰਦੂ ਕੰਮ ਕਰੇਗਾ ਜਾਂ ਕਿ ਕੋਈ ਸਿੱਖ ਕੰਮ ਕਰੇਗਾ। ਇਹ ਇਸ ਖਿੱਤੇ ਦੇ ਲੋਕਾਂ ਵਾਸਤੇ ਹੈ ਸੀ ਔਰ ਉਸ ਵੇਲੇ ਦੀ ਅਗਰ ਅਸੀਂ ਕਹੀਏ ਤਾਂ ਉਹ ਮਾਡਰਨ ਜਿਹੜੀ ਇੱਕ ਇੰਡਸਟਰੀ ਸੀ ਉਹ ਚਲਾ ਰਹੇ ਸੀ। ਲਾਲਾ ਮੇਲਾ ਰਾਮ ਦੇ ਅਗਰ ਅਸੀਂ ਖਿਦਮਾਤ ਦਾ ਜ਼ਿਕਰ ਕਰੀਏ ਤੇ ਇਸ ਵੇਲੇ ਤੁਸੀਂ ਜਿਹੜਾ ਲਾਹੌਰ ਦਾ ਚਿੜੀਆ ਘਰ ਹੈ ਜਿਹੜਾ ਤੁਸੀਂ ਦੇਖਦੇ ਹੋ, ਇਹ 36 ਏਕੜ ਜ਼ਮੀਨ ਜਿਹੜੀ ਸੀ ਇਹ ਲਾਲਾ ਮੇਲਾ ਰਾਮ ਨੇ ਫ੍ਰੀ ਆਫ ਕਾਸਟ ਉਸ ਵੇਲੇ ਬ੍ਰਿਟਿਸ਼ ਸਰਕਾਰ ਨੂੰ ਦਿੱਤੀ ਸੀ। ਇਹ ਕਿਹਦੇ ਲਈ ਦਿੱਤੀ ਸੀ? ਆਮ ਪਬਲਿਕ ਲਈ ਦਿੱਤੀ ਸੀ ਤਾਂ ਕਿ ਲੋਕਾਂ ਨੂੰ ਕੋਈ ਪਤਾ ਚੱਲੇ। ਫਿਰ ਅੱਜ ਅਸੀਂ ਜਿੱਥੇ ਦੇਖਦੇ ਹਾਂ ਵਾਪੜਾ ਹਾਊਸ ਦੀ ਆਲੀਸ਼ਾਨ ਬਿਲਡਿੰਗ ਖੜੀ ਹੈ, ਇਹ ਜਿਹੜੀ ਇਹ ਏਰੀਆ ਹੈ ਇਹ ਮਾਰਕੀਟ ਹੁੰਦੀ ਸੀ, ਬਹੁਤ ਵੱਡੀ ਮਾਰਕੀਟ, ਔਰ ਇਹਦੀ ਬੈਕ ਸਾਈਡ ਤੇ ਅੱਜ ਵੀ ਉਹ ਦਫ਼ਤਰ ਖੜੇ ਹਨ ਜਿੱਥੇ ਲਾਲਾ ਮੇਲਾ ਰਾਮ ਦੀ ਰਿਹਾਇਸ਼ ਹੁੰਦੀ ਸੀ। ਲਾਲਾ ਮੇਲਾ ਰਾਮ ਦੀਆਂ ਖਿਦਮਾਤ ਨੂੰ ਅਸੀਂ ਜਾਣੀਏ ਤੇ ਹੋਰ ਬਹੁਤ ਸਾਰੀਆਂ ਖਿਦਮਾਤ ਹਨ, ਲੇਕਿਨ ਅਫਸੋਸ ਕਿ ਅਸੀਂ ਇੱਥੇ ਜਿਹੜਾ ਕੋਈ ਗੈਰ ਮੁਸਲਿਮ ਪੰਜਾਬੀ ਹੈ ਉਹਦੀ ਖਿਦਮਾਤ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਾਂ। ਥੋੜਾ ਅੱਗੇ ਆ ਕੇ ਮੈਂ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਦਾਤਾ ਦਰਬਾਰ ਦੇ ਨਾਲ, ਦਾਤਾ ਸਾਹਿਬ ਦੇ ਨਾਲ ਖਾਸ ਉਹਨਾਂ ਦੀ ਮੁਹੱਬਤ ਸੀ ਔਰ ਦਾਤਾ ਦਰਬਾਰ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਸਨ ਲਾਲਾ ਮੇਲਾ ਰਾਮ। ਲਾਲਾ ਮੇਲਾ ਰਾਮ ਦੇ ਔਲਾਦ ਸੀ 3 ਉਹਨਾਂ ਦੇ ਪੁੱਤਰ ਸਨ ਔਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹੀ ਕੰਟੀਨਿਊਟੀ ਉਹਨਾਂ ਦੇ ਬੱਚੇ ਜਿਹੜੇ ਹਨ ਉਹ ਲੈ ਕੇ ਚੱਲੇ। ਰਾਏ ਸਰਨ ਦਾਸ ਉਹਨਾਂ ਦੇ ਬੇਟੇ ਦਾ ਨਾਮ ਸੀ ਔਰ ਲਾਹੌਰ ਦੇ ਵਿੱਚ ਜਦੋਂ ਬਿਜਲੀ ਆਉਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਸਭ ਤੋਂ ਪਹਿਲੇ ਬਿਜਲੀ ਇਹਨਾਂ ਦੇ ਕੋਲ ਆਈ ਸੀ 1912 ਦੇ ਵਿੱਚ ਔਰ 1912 ਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਟੈਕਸਟਾਈਲ ਮਿਲ ਸੀ ਉਸ ਤੋਂ ਬਿਜਲੀ ਜਿਹੜੀ ਸੀ ਉਹ ਦਾਤਾ ਸਾਹਿਬ ਨੂੰ ਦਿੱਤੀ ਸੀ। ਉਸ ਵੇਲੇ ਲਾਹੌਰ ਦੇ ਵਿੱਚ ਕਿਤੇ ਕੋਈ ਇਲੈਕਟ੍ਰਿਸਿਟੀ ਦਾ ਕੋਈ ਅਰੇਂਜਮੈਂਟ ਨਹੀਂ ਸੀ, ਲੇਕਿਨ ਇਹ ਘਰਾਣਾ ਜਿਹੜਾ ਸੀ ਇਹਨਾਂ ਦੀ ਦਾਤਾ ਸਾਹਿਬ ਦੇ ਨਾਲ ਖਾਸ ਮੁਹੱਬਤ ਸੀ ਔਰ ਇਹਨਾਂ ਨੇ ਬਿਜਲੀ ਜਿਹੜੀ ਸੀ ਦਾਤਾ ਦਰਬਾਰ ਨੂੰ ਉਹ ਦਿੱਤੀ ਸੀ। ਫਿਰ ਅਸੀਂ ਅਗਰ ਲਾਲਾ ਸਰਨ ਦਾਸ ਦੀ ਗੱਲ ਕਰੀਏ ਤੇ ਲਾਲਾ ਸਰਨ ਦਾਸ ਜਿਹੜੇ ਸੀ ਬਹੁਤ ਜ਼ਿਆਦਾ ਐਜੂਕੇਸ਼ਨ ਦੇ ਨਾਲ ਉਹਨਾਂ ਦੀ ਜੁੜਤ ਸੀ। ਆਪ ਵੀ ਉਹ ਗਵਰਨਮੈਂਟ ਕਾਲਜ ਲਾਹੌਰ ਤੋਂ ਉਹ ਪੜ੍ਹੇ ਸਨ ਔਰ ਉਹ ਕਈ ਐਸੇ ਸਕੂਲ ਸਨ ਜਿਨ੍ਹਾਂ ਨੂੰ ਉਹ ਚਲਾ ਰਹੇ ਸਨ। ਉਸ ਵੇਲੇ ਦੀ ਮੈਂ ਉਹਨਾਂ ਦੀ ਹਿਸਟਰੀ ਪੜ੍ਹ ਰਿਹਾ ਸੀ ਕਿ ਕਿਸੇ ਕਾਲਜ ਨੂੰ ਉਹ 15,000 ਰੁਪਏ ਡੋਨੇਟ ਕਰ ਰਹੇ ਹਨ। ਇਹ ਤੁਸੀਂ ਦੇਖ ਲਓ ਕਿ ਪਾਰਟੀਸ਼ਨ ਤੋਂ 50 ਸਾਲ ਪਹਿਲੇ ਦੀਆਂ ਗੱਲਾਂ ਹੈ ਔਰ ਜਿਹੜੀ ਮੈਂ ਲਾਲਾ ਮੇਲਾ ਰਾਮ ਦੀ ਤੁਹਾਨੂੰ ਗੱਲਾਂ ਸੁਣਾ ਰਹੀ ਹਾਂ ਉਹ ਪਾਰਟੀਸ਼ਨ ਤੋਂ 70 ਸਾਲ ਪਹਿਲੇ ਦੀਆਂ ਗੱਲਾਂ ਹੈ। ਔਰ ਲਾਲਾ ਮੇਲਾ ਰਾਮ ਜਿਹੜੇ ਸੀ ਉਹਨਾਂ ਨੇ ਇੱਕ ਹੋਰ ਜਿਹੜਾ ਕੰਮ ਕੀਤਾ ਸੀ ਉਹ ਇਹ ਸੀ ਕਿ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਆਸੇ-ਪਾਸੇ ਉਹਨਾਂ ਨੇ ਪਾਣੀ ਦੇ ਜਿਹੜੇ ਸਨ ਕੂਏ ਜਾਂ ਤਲਾਬ ਜਿਹੜਾ ਸੀ ਉਹ ਬਣਵਾਏ ਸਨ ਔਰ ਮੈਕਲੋਡ ਰੋਡ ਜਿੱਥੇ ਅੱਜ ਖਤਮ ਹੁੰਦਾ ਹੈ ਇਹ ਸਾਰਾ ਏਰੀਆ ਜਿੱਥੇ ਇੱਥੇ ਬਣਾ ਹੋਇਆ ਹੈ ਅੱਜ ਪਾਰਕ ਬਣਾ ਹੋਇਆ ਹੈ, ਇੱਥੇ ਪਾਣੀ ਦੇ ਅਰੇਂਜਮੈਂਟਸ ਹੁੰਦੇ ਸੀ ਲੋਕਾਂ ਦੇ ਪੀਣ ਵਾਸਤੇ ਔਰ ਇੱਥੇ ਸਰਾਵਾਂ ਬਣੀਆਂ ਹੋਈਆਂ ਸਨ। ਉਹ ਫ੍ਰੀ ਆਫ ਕਾਸਟ ਲਾਹੌਰ ਰੇਲਵੇ ਸਟੇਸ਼ਨ ਤੋਂ ਜਿਹੜੇ ਲੋਕਾਂ ਨੇ ਜਾਣਾ ਹੁੰਦਾ ਸੀ ਉਹ ਸਾਰਾ ਕੁਝ ਇਹਨਾਂ ਨੇ ਕੀਤਾ ਹੋਇਆ ਸੀ। ਸੋ ਲਾਲਾ ਮੇਲਾ ਰਾਮ ਦੀਆਂ ਅਗਰ ਮੈਂ ਇਹਦੇ ਤੇ ਇੱਕ ਸਪੈਸ਼ਲ ਮੈਂ ਇੱਕ ਵੀਡੀਓ ਦੇਵਾਂਗਾ। ਥੋੜਾ ਜਿਹਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਇਹ ਲੋਕ ਕਿਵੇਂ ਸਨ। ਇਹ ਇਕੱਲੀ ਲਾਲਾ ਮੇਲਾ ਰਾਮ ਦੀ ਫੈਮਿਲੀ ਹੈ ਔਰ ਲਾਲਾ ਮੇਲਾ ਰਾਮ ਦੀ ਫੈਮਿਲੀ ਦੇ ਨਾਲ ਇੱਥੇ ਦਰਜਨਾਂ ਲੋਕ ਸਨ ਜਿਨ੍ਹਾਂ ਨੇ ਲਾਹੌਰ ਨੂੰ ਸੰਵਾਰਿਆ, ਜਿਨ੍ਹਾਂ ਨੇ ਪੰਜਾਬ ਨੂੰ ਸੰਵਾਰਿਆ ਔਰ ਅੱਜ ਸਾਡਾ ਲਹਿੰਦੇ ਦਾ ਮੁਸਲਿਮ ਪੰਜਾਬੀ ਉਹਨਾਂ ਦਾ ਜ਼ਿਕਰ ਅਸੀਂ ਕਰ ਲਈਏ ਤੇ ਉਹ ਕਹਿੰਦੇ ਕਿ ਤੁਸੀਂ ਇਹਨਾਂ ਦਾ ਜ਼ਿਕਰ ਨਾ ਕਰੋ। ਇਹ ਕਿਵੇਂ ਹੋ ਸਕਦਾ ਹੈ ਕਿ ਜਦੋਂ ਅਸੀਂ ਜਿਵੇਂ ਅਸੀਂ ਲਾਹੌਰ ਦੀ ਤਾਰੀਖ ਨੂੰ ਅਸੀਂ ਯਾਦ ਕਰਾਂਗੇ ਡੈਫੀਨੇਟਲੀ ਉਹਨਾਂ ਦਾ ਜ਼ਿਕਰ ਹੋਏਗਾ ਔਰ ਬਜਾਏ ਕਿ ਉਹਨਾਂ ਤੋਂ ਕੁਝ ਅੱਛਾਈ ਭਲਾਈ ਦਾ ਕੰਮ ਅਸੀਂ ਸਿੱਖੀਏ ਉਹਨਾਂ ਦੀ ਤਾਰੀਖ ਤੋਂ, ਅਸੀਂ ਉਹਨਾਂ ਤੇ ਡੱਕੇ ਲਾ ਕੇ ਬਹਿ ਗਏ ਕਿ ਉਹਨਾਂ ਦਾ ਜ਼ਿਕਰ ਤੱਕ ਨਹੀਂ ਸੁਣਨਾ। ਇਹੀ ਵਜ੍ਹਾ ਹੈ ਕਿ ਸਮਾਜ ਜਿਹੜਾ ਹੈ ਸਾਡਾ ਉਹਦੀ ਹਾਲਤ ਜੋ ਮੌਜੂਦਾ ਹੈ ਇਹ ਸਾਰਾ ਨਜ਼ਰ ਆ ਰਹੀ।